ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹੁਸ਼ਿਆਰਪੁਰ ਤੋਂ ਵੀਰ ਲਵ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੇਰੀਆਂ ਪਹਿਲੀਆਂ 2 ਈਮੇਲਾਂ ਦਾ ਜਵਾਬ ਦੇਣ ਲਈ ਬਹੁਤ-ਬਹੁਤ ਧੰਨਵਾਦ। ਮੈਨੂੰ ਆਪ ਜੀ ਦੇ ਵਿਚਾਰ ਬਹੁਤ ਪਸੰਦ ਆਏ। ਡਾਕਟਰ ਸਾਹਿਬ, ਮੈਂ ਅੱਜ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਹਾਂ ਉਹ ਪੰਜਾਬ ਦੇ ਪਿੰਡਾਂ ਵਿੱਚ ਲਗਾਤਾਰਤਾ ਨਾਲ ਵੱਧ ਰਹੀ ਕਬਰ ਦੀ ਗਿਣਤੀ ਹੈ। ਜੇ ਮੈਂ ਕਬਰਾਂ ਦੀ ਗਿਣਤੀ ਹੈ। ਜੇ ਮੈਂ ਆਪਣੇ ਹੀ ਪਿੰਡ ਦੀ ਗੱਲ ਕਰਾਂ ਤਾਂ ਸਾਡੇ ਪਿੰਡ ਵਿੱਚ ਕੁੱਲ 35 ਅਜਿਹੇ ਘਰ ਹਨ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਸਤੀ ਸਰਵਰ ਜਾਂ ਕਿਸੇ ਪੀਰ ਦੀਆਂ ਕਬਰਾਂ ਹਨ। ਮੈਨੂੰ ਇਹ ਦੱਸਦੇ ਬੜਾ ਦੁੱਖ ਹੋ ਰਿਹਾ ਹੈ ਕਿ ਇਹਨਾਂ 35 ਥਾਵਾਂ ਤੋਂ 28 ਥਾਵਾਂ ਸਿੱਖਾਂ ਦੇ ਘਰਾਂ ਵਿੱਚ ਹਨ। ਇਹਨਾਂ ਵਿੱਚੋਂ ਕੁਝ ਤਾਂ ਪੁੱਛਾਂ ਵੀ ਪਾਉਂਦੇ ਹਨ ਤੇ ਦੁਨੀਆ ਨੂੰ ਲੁੱਟਦੇ ਹਨ। ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹੀ ਬਾਬੇ ਗੁਰਦੁਆਰੇ ਦੇ ਪ੍ਰਧਾਨ ਤੇ ਮੈਂਬਰ ਵੀ ਹਨ। ਇਸ ਦਾ ਨੁਕਸਾਨ ਉਸ ਵੇਲੇ ਹੋਇਆ ਜਦੋਂ ਇਹਨਾਂ ਮੈਂਬਰਾਂ ਤੋਂ ਇੱਕ ਛੋਟਾ ਜਿਹਾ ਮਸਲਾ ਹੱਲ ਨਹੀਂ ਹੋਇਆ ਤੇ ਨਤੀਜੇ ਵਜੋਂ ਹੁਣ ਨਿੱਕੇ ਜਿਹੇ ਪਿੰਡ ਜਿੱਥੇ ਬਹੁ ਗਿਣਤੀ ਹਿੰਦੂ ਧਰਮ ਦੀ ਹੈ ਵਿੱਚ 2 ਗੁਰੂ ਘਰ ਬਣ ਗਏ ਹਨ, ਜਿਸ ਆਉਣ ਵਾਲੀ ਪੀੜ੍ਹੀ ਅੱਗੇ ਕੰਢੇ ਕਿਸੇ ਹੋਰ ਨੇ ਨਹੀਂ, ਸਾਡੇ ਆਪਣੇ ਹੀ ਵੱਡੇ ਵਡੇਰਿਆਂ ਨੇ ਬੀਜੇ ਹਨ। ਡਾਕਟਰ ਸਾਹਿਬ, ਕੁਝ ਜ਼ਿਆਦਾ ਲਿਖ ਗਿਆ ਹੋਵਾਂ ਤਾਂ ਛੋਟਾ ਵੀਰ ਹੋਣ ਦੇ ਨਾਤੇ ਮਾਫ ਕਰ ਦੇਣਾ। ਪਾਓ ਫਤਿਹ ਦੀ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਲਵ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਔਰ ਜਿਹੜੀ ਗੱਲ ਵੱਲ ਉਹਨਾਂ ਨੇ ਇਸ਼ਾਰਾ ਕੀਤਾ, ਅਸੀਂ ਅਕਸਰ ਇਸ ਟੌਪਿਕ ਦੇ ਉੱਤੇ ਗੱਲ ਕਰਦੇ ਰਹਿੰਦੇ ਜੀ। ਤੇ ਜਿਹੜੇ ਮਿਸਟਰ ਆਸ਼ੂ ਵੀ ਨਾਰਾਜ਼ ਹੋਏ, ਅਸੀਂ ਇਹ ਭਾਈ ਦਤ ਸਿੰਘ ਉਹਨਾਂ ਨੂੰ ਵੀ ਕੋਟ ਕੀਤਾ ਸੀ ਕਿ ਜਦੋਂ ਉਹਨਾਂ ਨੇ, ਚਲੋ ਹੁਣ ਉਹਨਾਂ ਵਾਲਾ ਸ਼ਬਦ ਨਹੀਂ ਕਹਿੰਦੇ ਜਿਹੜਾ ਉਹ ਦੇਵੀ ਮਾਂ ਦਾ ਗੁੱਸਾ ਕਰਦੇ ਨੇ, ਪਰ ਉਹਦੀ ਦੂਜੀ ਲਾਈਨ ਭਾਈ ਦਤ ਸਿੰਘ ਉਹਨਾਂ ਦੀ ਸੀ ਕਿ ਕੁਛ ਢੋਲ ਢਮੱਕਾ ਸਰਵਰ ਦਾ। ਜੀ। ਹੁਣ ਇਹ ਸਰਵਰ ਪੀਰ ਜਾਂ ਸਖੀ ਪੀਰ ਜਿਹੜਾ ਹੈ, ਔਰ ਖਾਸ ਤੌਰ ਤੇ ਦੁਆਬੇ ਦੇ ਵਿੱਚ ਮੈਨੂੰ ਲੱਗਦਾ ਵੀ ਇਹਨਾਂ ਦਾ ਸੰਬੰਧ ਦੁਆਬੇ 'ਚ ਹੋਏਗਾ ਜੀ। ਹੁਸ਼ਿਆਰਪੁਰ ਔਰ ਇਸ ਬੈਲਟ ਦੇ ਵਿੱਚ ਇਹਨਾਂ ਦਾ ਬਹੁਤ ਜ਼ੋਰ ਰਿਹਾ। ਔਰ ਜਿਹੜੇ ਇੱਕ ਬੜੇ ਪਿਆਰੇ ਗੁਰਸਿੱਖ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ ਜਿਨ੍ਹਾਂ ਦੇ ਨੇ ਬਹੁਤ ਸੇਵਾ ਕੀਤੀ, ਭਾਈ ਮੰਝ, ਜਿਨ੍ਹਾਂ ਬਾਰੇ ਗੁਰੂ ਸਾਹਿਬ ਦੇ ਸ਼ਬਦ ਦੁਹਰਾਏ ਜਾਂਦੇ ਨੇ ਕਿ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਔਰ ਉਹਨਾਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਉਹਦਾ ਵੀ ਇਹੀ ਹੈ ਕਿ ਉਹ ਜਿਹੜੇ ਨੇ ਸਖੀ ਸਰਵਰ ਦੇ ਪੁਜਾਰੀ ਸੀ ਔਰ ਸਾਰਾ ਉਹਨਾਂ ਦਾ ਪਰਿਵਾਰ ਵੀ ਉਸ ਪਾਸੇ ਸੀ। ਫਿਰ ਸੰਗਤਾਂ ਲੰਘੀਆਂ ਲਾਗਿਓਂ ਦੀ, ਹਰਮੰਦਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ, ਉਦੋਂ ਬਣਤਰ ਹੋ ਰਹੀ ਸੀ, ਉਹ ਵੀ ਨਾਲ ਚਲੇ ਗਏ। ਉਹਨਾਂ ਨੂੰ ਚੰਗਾ ਲੱਗਾ, ਸ਼ਬਦ ਬਾਣੀ ਸੁਣਿਆ, ਸੋ ਉਹ ਗੁਰੂ ਸਾਹਿਬ ਦੀ ਸਿੱਖੀ ਵੱਲ ਜਦੋਂ ਉਹਨਾਂ ਨੇ ਆਉਣ ਦੀ ਆਪਣੀ ਚਾਹਨਾ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਬੜਾ ਵਿਖੜਾ ਰਸਤਾ ਹੈ ਜੀ, ਇਸ ਪਾਸੇ ਤੁਰਨਾ ਬਹੁਤ ਔਖਾ ਹੈ। ਲੇਕਿਨ ਉਸਨੇ ਸਿੱਖੀ ਮੰਗੀ ਤੇ ਸਿੱਖੀ ਫਿਰ ਪਗਾਉਂਦਿਆਂ ਘਰ ਦੇ ਵਿੱਚ ਕਲੇਸ਼ ਤੋਂ ਗੱਲ ਸ਼ੁਰੂ ਹੁੰਦੀ ਹੈ ਔਰ ਜਿਵੇਂ ਨੁਕਸਾਨ ਹੋਣ ਲੱਗ ਗਏ, ਕੁਛ ਹੋਰ ਹੋਣ ਲੱਗ ਗਿਆ ਜੀ। ਲੇਕਿਨ ਇਹਦੇ ਬਾਵਜੂਦ ਉਹ ਰਹੇ, ਫਿਰ ਆ ਗਏ, ਆਪਣਾ ਸਭ ਕੁਝ ਛੱਡ ਛਡਾ ਕੇ ਸੇਵਾ ਕਰਦੇ, ਲੰਗਰ ਛਕਦੇ, ਪ੍ਰਸ਼ਾਦੇ। ਗੁਰੂ ਸਾਹਿਬ ਨੇ ਪੁੱਛ ਲਿਆ ਕਿ ਭਾਈ ਕੀ ਕਰਦੇ ਹੋ? ਉਹਨੇ ਕਿਹਾ ਜੀ ਇਸ ਤਰ੍ਹਾਂ ਸੇਵਾ ਕਰਦੇ ਤੇ ਲੰਗਰ ਛਕਦੇ। ਉਹਨੇ ਕਿਹਾ ਫਿਰ ਉਹੀ ਸੇਵਾ ਉਹੀ ਲੰਗਰ ਤੇ ਨਾਲ ਦੀ ਨਾਲ ਦਾ ਫਲ ਲੈ ਲਿਆ ਜੀ। ਫਿਰ ਜਿਵੇਂ ਸਾਡੇ ਇਤਿਹਾਸਕ ਵੇਰਵੇ ਦੱਸਦੇ ਨੇ ਕਿ ਜੰਗਲ 'ਚ ਜਾ ਕੇ ਉਹਨਾਂ ਨੇ ਲੱਕੜਾਂ ਕੱਟਣੀਆਂ, ਇੱਕ ਗੁਰੂ ਕੇ ਲੰਗਰ ਲਈ ਲਿਆਉਣਾ, ਇੱਕ ਜਿਹੜਾ ਲੱਕੜਾਂ ਦਾ ਬੰਡਲ ਹੈ ਉਹ ਵੇਚ ਕੇ ਜੋ ਉਹਦੀ ਹੋਣਾ ਉਹਦੇ ਨਾਲ ਆਪਣੀ ਜਿਹੜਾ ਖਾਣ ਪਾਣ ਦਾ ਕਰਨਾ ਜੀ। ਸੋ ਬੜਾ ਜਦੋਂ ਹਨੇਰੀ ਚੱਲੀ, ਖੂਹ ਦੇ ਵਿੱਚ ਡਿੱਗ ਪਏ ਔਰ ਗੁਰੂ ਅਰਜਨ ਸਾਹਿਬ ਵਾਹਦਾਈ ਸਿੱਖਾਂ ਦੇ ਨਾਲ ਭੱਜੇ ਆਉਂਦੇ ਨੇ ਜੀ। ਤੇ ਉਹ ਥੱਲੋਂ ਕਹਿੰਦਾ ਵੀ ਪਹਿਲਾਂ ਲੱਕੜਾਂ ਕੱਢੋ ਕਿਉਂਕਿ ਇਹ ਗਿੱਲੀਆਂ ਨਾ ਹੋ ਜਾਣ। ਸੋ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਸੋ ਇਹ ਸਖੀ ਸਰਵਰ ਦੇ ਨਾਲ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕਿਆਤ ਦੁਆਬੇ 'ਚ ਕਾਫੀ ਇਹਨਾਂ ਦਾ ਰਿਹਾ ਇੱਕ ਪੀਰੀਅਡ 'ਚ। ਨਗਾਈਆ ਪੀਰ ਦੀ ਸ਼ਾਇਦ ਕਬਰ ਤਾਂ ਕਿਤੇ ਬਾਹਰ ਵਗੈਰਾ 'ਚ ਸੀ, ਲੇਕਿਨ ਹੁਣ ਤਾਂ ਹਾਲ ਇਹ ਹੈ ਵੀ ਇੱਕ ਚੰਗੀ ਬਿਜ਼ਨਸ ਵੀ ਬਣ ਗਈ ਜੀ, ਕਿਉਂਕਿ ਲੋਕ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਨੇ। ਗੁਰਮਤਿ ਦੀ ਰੌਸ਼ਨੀ ਨਹੀਂ ਹੈ ਕਿਸੇ ਦੇ ਘਰ 'ਚ, ਕਿਉਂਕਿ ਬਹੁਤ ਸਾਰਾ ਇਹ ਦੁਆਬਾ ਜਾਂ ਇਹ ਸਾਰਾ ਇਲਾਕਾ ਮੁਸਲਮਾਨ ਆਬਾਦੀ ਸੀ, ਮੁਸਲਮਾਨ ਮੈਜੋਰਟੀ ਸੀ, 47 ਚੋਂ ਚਲੇ ਗਏ ਜੀ। ਬਹੁਤ ਸਾਰਿਆਂ ਨੇ ਆਪਣੇ ਬਜ਼ੁਰਗਾਂ ਦੀ ਵੀ, ਜਿਵੇਂ ਹੁਣ ਬਹੁਤ ਸਾਰੇ ਖੇਤਾਂ ਦੇ ਵਿੱਚ ਹੀ ਸੰਸਕਾਰ ਕਰਕੇ ਉੱਥੇ ਹੀ ਜਿਹੜਾ ਉਹ ਮਿੱਟੀ ਲੈਵਲ ਕਰ ਦਿੰਦੇ ਸੀ, ਫਿਰ ਮੜੀਆਂ ਬਣਾਉਣ ਲੱਗ ਗਏ ਆਪਣੇ ਮੱਟੀਆਂ। ਸੋ ਹਰ ਇੱਕ ਦਾ ਇਸਲਾਮ ਦੇ ਵਿੱਚ ਬਰੀਅਲ ਹੈ, ਕਬਰ ਬਣਦੀ ਹੈ। ਸੋ ਜਦੋਂ ਹੁਣ ਘਰ ਲਏ ਕਿਸੇ ਨੇ, ਅਲਾਟ ਹੋਏ, ਕਿਸੇ ਨੇ ਕਬਜ਼ੇ ਕੀਤੇ,
ਤੇ ਹੁਣ ਉਹਨਾਂ ਦੇ ਲਈ ਲੋਕਾਂ ਨੂੰ ਭਰਮਾਉਣਾ ਕਿ ਜੀ ਇਹ ਜਗ੍ਹਾ ਭਾਰੀ ਹੈ, ਇੱਥੇ ਆ ਹੋ ਗਿਆ ਉਹ ਹੋ ਗਿਆ, ਤੇ ਲੋਕ ਜਿਹੜੇ ਨੇ ਅਗਿਆਨ ਦੇ ਵਿੱਚ ਨੇ, ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਸੋ ਇਸ ਸਾਰੇ 'ਚ ਉਹਨਾਂ ਨੇ ਆਪਣੇ ਪਿੰਡ ਦੀ ਕਹਾਣੀ ਕਹੀ ਹੈ, ਪਰ ਸ਼ਾਇਦ ਬਹੁਤ ਸਾਰੇ ਪਿੰਡਾਂ ਦੀ ਕਹਾਣੀ ਇਹ ਹੈ ਵੀ ਜੇ ਉਹ ਨਹੀਂ ਹੈ ਕੋਈ ਬਾਬਾ ਆ ਜਾਏਗਾ ਜੀ, ਕਬਰਾਂ ਨਹੀਂ ਨੇ ਤੇ ਕੋਈ ਜਠੇਰਿਆਂ ਦੀਆਂ ਬਣ ਗਈਆਂ ਸਮਾਧੀਆਂ, ਉੱਥੇ ਅਖੰਡ ਪਾਠ ਰੱਖੇ ਨੇ ਜੀ, ਕੋਈ ਹੋਰ ਜਿਹੜਾ ਜੋਤਸ਼ੀ ਮੰਤਕੀ ਦੂਜੇ ਤੀਜੇ ਉਹਨਾਂ ਦੇ ਮਗਰ ਲੱਗ ਜਾਂਦੇ ਨੇ ਜੀ। ਭਾਟੜੇ ਤੁਰੇ ਹੁੰਦੇ ਨੇ ਸਾਰੇ ਲੈ ਕੇ ਕੱਚ ਮਾਰ ਕੇ ਰਸੀਦਾਂ ਜੀ, ਉੱਥੇ ਗੁਰਦੁਆਰਾ ਬਣ ਰਿਹਾ, ਨਾਲ ਹੀ ਰੇਖ 'ਚ ਮੇਖ ਮਾਰਨ ਨੂੰ ਤੁਰੇ ਹੁੰਦੇ ਨੇ, ਉਹਦੇ ਕੋਲ ਹੀ ਬੈਠੇ ਹੱਥ ਨੂੰ ਦਿਖਾ ਰਿਹਾ ਉਹਨਾਂ ਨੇ ਭਾਟੜਿਆਂ ਨੂੰ ਜੀ ਕਿ ਦੇਖੋ ਕਦੋਂ ਵਲਾਇਤ ਜਾਣ ਦਾ ਵੀਜ਼ਾ ਲੱਗਣਾ ਕਿ ਨਹੀਂ ਜੀ। ਉਹ ਵੀ ਕਹਿੰਦਾ ਬੀਬੀ ਵਲਾਇਤ ਨਹੀਂ, ਤੂੰ ਤਾਂ ਅਮਰੀਕਾ ਜਾਏਂਗੀ ਜੀ। ਉਹ ਭਾਟੜੇ ਨੂੰ ਫਿਰ ਹੋਰ ਵੀ ਵਾਧੂ ਮਿਲ ਜਾਂਦੇ ਨੇ ਪੈਸੇ ਵੀ, ਇਹ ਤਾਂ ਮੈਨੂੰ ਅਗਲੇ ਦੇਸ਼ ਪਹੁੰਚਾ ਦਿੱਤੇ ਨੇ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਅਨਪੜ੍ਹਤਾ ਅਗਿਆਨਤਾ ਹੈ, ਸ਼੍ਰੋਮਣੀ ਕਮੇਟੀ ਫੇਲ ਹੋਈ ਆਪਣੇ ਯਤਨਾਂ 'ਚ ਜੀ, ਔਰ ਇਹੀ ਹੈ ਵੱਧ ਤੋਂ ਵੱਧ ਸਿੱਖੀ ਪ੍ਰਚਾਰ ਵੱਲ ਧਿਆਨ ਦੇਈਏ, ਆਪਣੇ ਵੀਰਾਂ ਭੈਣਾਂ ਨੂੰ ਸਮਝਾਈਏ। ਹੋਰ ਤਾਂ ਮੈਂ ਇਹਦੇ ਵਿੱਚ ਕੀ ਸੁਜੈਸਟ ਕਰ ਸਕਦਾ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਰਾਜਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਰਦਾਰ ਅਮਰਜੀਤ ਸਿੰਘ ਜੀ, ਮੈਂ ਪ੍ਰੋਗਰਾਮ ਸੱਚੋ ਸੱਚ ਲਗਾਤਾਰਤਾ ਨਾਲ ਵੇਖਦਾ ਹਾਂ। ਤੁਹਾਡੀ ਆਵਾਜ਼ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਦੀ ਆਜ਼ਾਦੀ ਅਤੇ ਜਾਗਰੂਕਤਾ ਦੀ ਪ੍ਰਤੀਨਿਧ ਆਵਾਜ਼ ਹੈ। ਤੁਸੀਂ ਗੈਰ ਸਿੱਖ ਤਾਕਤਾਂ ਜਿਵੇਂ ਕਿ ਮੋਦੀ ਬਾਦਲ ਪ੍ਰਾਈਵੇਟ ਲਿਮਟਿਡ, ਬੀਜੇਪੀ, ਆਰਐਸਐਸ, ਕਾਂਗਰਸ, ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਪ੍ਰੋਪੇਗੈਂਡਾ ਆਦਿ ਸਭ ਨੂੰ ਬੇਨਕਾਬ ਕਰਦੇ ਹੋ। ਸਿੱਖਾਂ ਨੂੰ ਦੁਨੀਆ ਭਰ ਵਿੱਚ ਇੱਕ ਇੰਟੈਲੀਜੈਂਸ ਨੈਟਵਰਕ ਬਣਾਉਣ ਦੀ ਲੋੜ ਹੈ ਤਾਂ ਕਿ ਸਿੱਖ ਕੌਮ ਨੂੰ ਦਰਪੇਸ਼ ਅੱਡੋ-ਅੱਡ ਖਤਰਿਆਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਜਾ ਸਕੇ, ਤਾਂ ਕਿ ਜਿਹੜੀ ਭਾਰਤੀ ਸਟੇਟ ਹਿਟਲਰ ਦੀ ਤਰਜ਼ ਤੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ, ਉਹਨਾਂ ਨੂੰ ਬੇਨਕਾਬ ਕੀਤਾ ਜਾ ਸਕੇ। ਮੈਂ ਇੱਕ ਵਿਚਾਰ ਆਸਟ੍ਰੇਲੀਆ ਤੋਂ ਇੱਕ ਗੁਰਸਿੱਖ ਸਰਦਾਰ ਗੁਰਮੀਤ ਸਿੰਘ ਜੀ ਨਾਲ ਵੀ ਸਾਂਝੇ ਕਰ ਰਿਹਾ ਹਾਂ, ਜਿਹੜੇ ਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਦੇ ਖਿਲਾਫ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਸੰਬੰਧੀ ਆਵਾਜ਼ ਬੁਲੰਦ ਕਰਦੇ ਹਨ। ਵਾਹਿਗੁਰੂ ਤੁਹਾਨੂੰ ਸੰਦੀਵੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਖਾਲਸਾ ਪੰਥ ਦੀ ਸੇਵਾ ਕਰਨ ਦਾ ਹੋਰ ਵੀ ਬਲ ਉਦਮ ਬਖਸ਼ਣ। ਗੁਰੂ ਫਤਿਹ ਜੀ। ਡਾਕਟਰ ਸਾਹਿਬ ਵੀ ਰਾਜਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਬੜੇ ਚੜ੍ਹਦੀ ਕਲਾ ਵਾਲੇ ਵੀਰ ਨੇ ਜੀ, ਔਰ ਕਈ ਵਾਰ ਇਹਨਾਂ ਨੇ ਸਾਡੀ ਜਿਹੜੀ ਇਸ ਪ੍ਰੋਗਰਾਮ ਦੀ ਕੋਈ ਨਾ ਕੋਈ ਵੀਡੀਓ ANZ ਜੀ ਜਿਹੜਾ ਯਾਹੂ ਗਰੁੱਪ ਹੈ ਉਸ ਦੇ ਉੱਤੇ ਵੀ ਪਾਈ ਹੁੰਦੀ ਹੈ, ਇੰਡੀਪੈਂਡੈਂਟ ਵੀ ਸਭ ਨੂੰ ਭੇਜਦੇ ਰਹਿੰਦੇ ਨੇ ਜੀ, ਔਰ ਇਹਨਾਂ ਨੇ ਬੜਾ ਚੰਗਾ ਕ੍ਰੀਏਟਿਵ ਸੁਝਾਅ ਦਿੱਤਾ ਹੈ। ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਵੀ ਸਰਕਾਰ ਨੇ ਆਹ ਕੀਤਾ ਜਾਂ ਉਹਨਾਂ ਦੀਆਂ ਏਜੰਸੀਆਂ ਇਹ ਕਰ ਰਹੀਆਂ ਨੇ ਜੀ। ਸੋ ਇਹਨਾਂ ਦਾ ਕਹਿਣਾ ਵੀ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੇ ਜਾਗਰੂਕ ਸਿਆਣੇ ਸਿੱਖ ਨੇ ਉਹ ਵੀ ਇੱਕ ਇੰਟੈਲੀਜੈਂਸ ਨੈਟਵਰਕ ਬਣਾਉਣ ਜੀ, ਜਿਹੜਾ ਇੰਟੈਲੀਜੈਂਸ ਨੈਟਵਰਕ ਜਿਹੜਾ ਹਿੰਦੁਸਤਾਨ ਦੀ ਹਕੂਮਤ ਦੀਆਂ ਕੀ ਨੀਤੀਆਂ ਨੇ ਜੀ, ਕੱਲ੍ਹ ਨੂੰ ਕੀ ਹੋਏਗਾ, ਔਰ ਉਹਨਾਂ ਨੇ ਕਿਹੜੇ ਉਹ ਖੇਤਰ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਟਾਰਗੇਟ ਕੀਤਾ ਹੋਇਆ ਹੈ, ਕਿਵੇਂ ਉਹਨਾਂ ਦੇ ਕੀ ਪ੍ਰੋਗਰਾਮ ਨੇ, ਉਹਨਾਂ ਬਾਰੇ ਲਗਾਤਾਰਤਾ ਦੇ ਨਾਲ ਉਹ ਇੰਟੈਲੀਜੈਂਸ ਗੈਦਰ ਵੀ ਕਰਨ ਔਰ ਸਿੱਖਾਂ ਨੂੰ ਜਿਹੜਾ ਉਸ ਦੇ ਲਈ ਜਾਗਰੂਕਤਾ ਵੀ ਦੇਣ। ਹੁਣ ਸਮੱਸਿਆ ਇਹ ਹੈ ਕਿ ਵੀ ਅਜੇ ਤਾਂ ਸਾਡਾ ਇੱਕ ਵੱਡਾ ਹਿੱਸਾ ਇੱਕ ਦੂਜੇ ਨੂੰ ਹੀ ਇੰਡੀਅਨ ਏਜੰਟ ਔਰ ਸਰਕਾਰ ਜਾਂ RSS ਏਜੰਟ ਦੱਸਣ ਤੇ ਲੱਗਾ ਹੋਇਆ ਜੀ, ਔਰ ਇਹ ਨਾ ਹੋਏ ਕਿ ਵੀ ਇਸ ਕਿਸਮ ਦਾ ਜਿਹੜਾ ਯਤਨ ਹੈ ਉਹਦੇ 'ਚ ਅਸੀਂ ਇੱਕ ਦੂਜੇ ਨੂੰ ਹੀ ਜਿਹੜਾ ਉਹ ਦੱਸਣ ਤੇ ਰਹੀਏ ਕਿ ਜੀ ਇਹ ਖਾਲਿਸਤਾਨ ਇੰਟੈਲੀਜੈਂਸ ਬਿਊਰੋ ਨੇ ਖਬਰ ਕੱਢੀ ਹੈ ਕਿ ਫਲਾਂ ਜਿਹੜੇ ਨੇ ਉਹ RSS ਦੇ ਬੰਦੇ ਜੀ, ਉਹ ਵਿਚਾਰੇ ਮੁੜ ਕੇ ਆਪਣੀਆਂ ਸਫਾਈਆਂ ਦਿੰਦੇ ਹੋਣਗੇ ਜੀ ਇਹਨਾਂ ਦੀ ਨਾਲ ਸਾਡੀ ਬਣਦੀ ਨਹੀਂ ਹੈ, ਇਹ ਲੱਗਦੀ ਸਾਡਾ ਤਾਂ ਥੱਲਾ ਲਾਉਣ ਲਈ ਇਹਨਾਂ ਨੇ ਇਹ ਕੀਤਾ ਜੀ। ਕਿਉਂਕਿ ਆਲਰੇਡੀ ਇਸ ਕਿਸਮ ਦਾ ਮੈਂ ਇੱਕ ਆਪਣੇ ਆਪ ਨੂੰ ਖਾਲਿਸਤਾਨੀ ਨੇਤਾ ਕਹਾਉਂਦੇ ਬੰਦੇ ਦੇ ਮੂੰਹੋਂ ਸੁਣਿਆ ਜੀ ਇੱਕ ਸੈਮੀਨਾਰ 'ਚ ਕਿ ਜੀ ਅਸੀਂ ਖਾਲਿਸਤਾਨ ਇੰਟੈਲੀਜੈਂਸ ਬਣਾ ਦਿੱਤੀ ਹੈ, ਬਣਾ ਰਹੇ ਹਾਂ ਅਸੀਂ, ਨਾ ਕਰ ਰਹੇ ਜੀ। ਤੇ ਮੈਂ ਮੇਰੇ ਨਾਲ ਇੱਕ ਸੱਜਣ ਬੈਠੇ ਸੀ, ਉਹ ਮੈਨੂੰ ਕਹਿਣ ਲੱਗੇ ਜੀ ਉਹ ਇੰਟੈਲੀਜੈਂਸ ਕਾਹਦੀ ਹੋਈ ਜਿਹਦਾ ਤੁਸੀਂ ਸਪੀਕਰ ਤੇ ਅਨਾਉਂਸ ਕਰ ਰਹੇ ਹੋ ਵੀ ਬਣਾ ਦਿੱਤੀ ਹੈ, ਇਹ ਕੋਈ ਸਮੋਸੇ ਬਣਾਏ ਨੇ ਜਿਹੜੇ ਤੁਸੀਂ ਕਿਹਾ ਜੀ ਬਣਾ ਕੇ ਧਰ ਦਿੱਤੇ ਨੇ ਜੀ ਜੀ। ਔਰ ਜ਼ਾਹਰ ਹੈ ਵੀ ਉਸ ਕਿਸਮ ਦੇ ਬੰਦੇ ਜਿਹੜੇ ਨੇ, ਔਰ ਉਹਨੇ ਫਿਰ ਆਪਣੀ ਸਪੀਚ ਇਨਡਾਇਰੈਕਟ ਜੇ ਇੱਕ ਦੋ ਬੰਦਿਆਂ ਵੱਲ ਇਸ਼ਾਰਾ ਕਰਕੇ ਕਹਿਣ ਦਾ ਵੀ ਯਤਨ ਕੀਤਾ ਕਿ ਜੀ ਕਿੱਥੇ ਕੀ ਹੋ ਰਿਹਾ, ਔਰ ਉਹ ਆਪਣਿਆਂ ਦੇ ਖਿਲਾਫ ਹੀ ਜਿਹੜਾ ਇਸ ਕਿਸਮ ਦੀ ਗੱਲ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਤੁਸੀਂ ਸਟਰਗਲ ਲੜਨੀ ਹੈ ਜਾਂ ਲੜਦੇ ਹੋ ਫਿਰ ਤਾਂ ਇਹ ਬੇਸਿਕ ਗੱਲ ਹੁੰਦੀ ਹੈ ਵੀ ਤੁਹਾਡੇ ਕੋਲ ਆਪਣੇ ਸਾਧਨ ਹੋਣ। ਜਿਸ ਤਰ੍ਹਾਂ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਬਹੁਤ ਕਾਮਯਾਬੀ ਲਈ ਜੂਨ 84 ਤੋਂ ਪਹਿਲਾਂ ਵੀ ਉਹਨਾਂ ਦੇ, ਤੇ ਇੱਕ ਵੱਡਾ ਰੀਜ਼ਨ ਇਹ ਵੀ ਸੀ ਕਿ ਉਹਨਾਂ ਦਾ ਇੱਕ ਐਸਾ ਨੈਟਵਰਕ ਸੀ, ਉਹ ਭਾਵੇਂ ਪੁਲਿਸ ਦੇ ਵਿੱਚ ਸੀ, ਭਾਵੇਂ ਸਰਕਾਰੀ ਅਫਸਰਾਂ 'ਚ ਸੀ, ਜਾਂ ਈਵਨ ਫੌਜ 'ਚ ਵੀ ਕਿਸੇ ਨਾ ਕਿਸੇ ਲੈਵਲ 'ਤੇ। ਜੇ ਜਨਰਲ ਸੁਵੇਗ ਸਿੰਘ ਵਰਗਿਆਂ ਨੇ ਆ ਕੇ
ਆਪਣੀਆਂ ਸੇਵਾਵਾਂ ਸੰਤ ਜੀ ਨੂੰ ਦਿੱਤੀਆਂ ਤੇ ਕੋਈ ਛੋਟੀ ਗੱਲ ਨਹੀਂ ਸੀ ਜੀ। ਫਿਰ ਸਾਰਾ ਡਿਫੈਂਸ ਤਾਂ ਸੁਬੇਗ ਸਿੰਘ ਨੇ ਤਿਆਰ ਕੀਤਾ ਆਰਮੀ ਨੁਕਤਾ ਨਿਗਾਹ ਤੋਂ ਜੀ। ਸੋ ਇਸੇ ਲਈ ਸੰਤ ਜੀ ਕੋਲ ਇੰਟਰਨਲ ਜਾਣਕਾਰੀ ਵੀ ਹੁੰਦੀ ਸੀ ਕਿ ਵੀ ਫੌਜ ਕਿੱਥੋਂ ਤੁਰ ਪਈ ਹੈ, ਪੁਲਿਸ ਦੀ ਕੀ ਲਾਈਨ ਹੈ। ਸੋ ਅਸੀਂ ਸਮਝਦੇ ਹਾਂ ਵੀ ਬਜਾਏ ਕਿ ਅਸੀਂ ਹਮੇਸ਼ਾ ਇਹ ਕਹੀ ਜਾਈਏ ਕਿ ਜੀ RSS ਦੀ ਘੁਸਪੈਠ ਹੋ ਗਈ, ਫਲਾਣੇ ਦੀ ਘੁਸਪੈਠ ਹੋ ਗਈ, ਅਸੀਂ ਕਿਉਂ ਨਹੀਂ ਘੁਸਪੈਠ ਕਰ ਸਕਦੇ ਉਹਨਾਂ 'ਚ ਜੀ। ਵੀ ਜਿੱਥੇ ਵੀ ਸਾਡੇ ਕੋਲ ਹੁੰਦਾ। ਔਰ ਮੈਂ ਸਮਝਦਾ ਵੀ ਇਹ ਇੱਕ ਕ੍ਰੀਏਟਿਵ ਸੁਜੈਸ਼ਨ ਹੈ ਰਾਜਪ੍ਰੀਤ ਸਿੰਘ ਜੀ ਦੀ, ਔਰ ਇਹਦੇ ਤੇ ਮੈਂ ਸਮਝਦਾ ਵੀ ਅਸੀਂ ਤਾਂ ਆਪਣੇ ਸੀਮਤ ਸਾਧਨਾਂ ਨਾਲ ਜਾਂ ਜਿਹੜਾ ਫੀਲਡ ਚੁਣਿਆ ਜੀ ਉਨਾ ਹੀ ਕਰ ਸਕਦੇ ਹਾਂ। ਪਰ ਇਸ ਕਿਸਮ ਦੇ ਸੁਲਝੇ ਹੋਏ ਵੀਰ ਜੇ ਕੋਈ ਵੀ ਇਸ ਕਿਸਮ ਦੀ ਗੱਲ ਨੂੰ ਅੱਗੇ ਤੋਰਨਗੇ ਤੇ ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਲੰਡਨ ਤੋਂ ਸਰਦਾਰ ਗੁਰਬਖਸ਼ ਸਿੰਘ ਭੌਰ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਇਹ ਸਾਡੀਆਂ ਸਿਆਸੀ ਟਿੱਪਣੀਆਂ ਨੂੰ ਵੀ ਬਹੁਤ ਇੰਜੋਏ ਕਰਦੇ ਹਨ। ਇਹਨਾਂ ਦਾ ਸਵਾਲ ਹੈ, ਆਜ਼ਾਦੀ ਦੇ ਇੱਕੋ ਨਿਸ਼ਾਨੇ ਲਈ ਲੜਨ ਵਾਲਿਆਂ ਸਿੱਖ ਜਥੇਬੰਦੀਆਂ ਵੀ ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਜੀ ਡਾਕਟਰ ਸਾਹਿਬ। ਸਰ ਗੁਰਬਖਸ਼ ਸਿੰਘ ਭੌਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੂੰ ਸਾਡੀਆਂ ਸਿਆਸੀ ਟਿੱਪਣੀਆਂ ਪਸੰਦ ਨੇ, ਇਸ ਦੇ ਲਈ ਵੀ ਉਹਨਾਂ ਦੀ ਸ਼ੁਕਰਗੁਜ਼ਾਰੀ ਜੀ। ਔਰ ਸਵਾਲ ਉਹਨਾਂ ਨੇ ਉਹ ਕੀਤਾ ਜਿਹੜਾ ਅਕਸਰ ਕਿਸੇ ਨਾ ਕਿਸੇ ਫਾਰਮ 'ਚ ਆ ਜਾਂਦਾ ਹੈ, ਅਸੀਂ ਵੀ ਜਵਾਬ ਦੇ ਦਿੰਦੇ ਹਾਂ, ਫਿਰ ਸਵਾਲ ਉੱਥੇ ਦਾ ਉੱਥੇ ਹੀ ਰਹਿੰਦਾ ਜੀ ਕਿ ਜਦੋਂ ਸਾਡਾ ਨਿਸ਼ਾਨਾ ਇੱਕ ਹੈ, ਅਸੀਂ ਆਪਣੇ ਕੌਜ਼ ਦੇ ਲਈ ਤੁਰੇ ਹਾਂ। ਔਰ ਜਿਹੜੇ ਇੱਕ ਤਾਂ ਉਹ ਨੇ ਜਿਹੜੇ ਪੰਥ ਤੋਂ ਜਿਹੜੇ ਭਗੌੜੇ ਨੇ ਜਾਂ ਜਿਨ੍ਹਾਂ ਨੇ ਪਿੱਠ ਕੀਤੀ ਹੋਈ ਹੈ ਜੀ, ਫਿਰ ਇੱਕੋ ਮਕਸਦ ਲਈ ਲੜਨ ਵਾਲੇ ਇੱਕ ਥਾਂ ਤੇ ਇਕੱਠੇ ਕਿਉਂ ਨਹੀਂ ਹੁੰਦੇ? ਜੀ ਜੀ। ਜੇ ਅਮਰੀਕਨਾਂ ਨੇ ਕਹਿਣਾ ਹੋਇਆ ਕਹਿਣਗੇ ਜੀ $1 ਮਿਲੀਅਨ ਕੁਐਸਚਨ। ਜੀ। ਪਰ ਹੁਣ ਸਮੱਸਿਆ ਇਹ ਹੈ ਵੀ ਤੁਸੀਂ ਕਿਵੇਂ ਹਰ ਇੱਕ ਦੇ ਅੰਦਰੋਂ ਐਸਾ ਕਿਹੜਾ ਕੋਈ ਮੀਟਰ ਹੈ ਜਿਹਦੇ ਨਾਲ ਤੁਸੀਂ ਕਿਸੇ ਚੋਂ ਕੋਈ ਚੀਜ਼ ਸ਼ੱਕ ਕਰੋ, ਉਹਦੀ ਹਉਮੈ ਬਾਹਰ ਕੱਢੋ, ਜੀ ਉਹਦੀ ਇਨਸਿਕਿਉਰਿਟੀ ਦੂਰ ਕਰੋ, ਉਹਨੂੰ ਇਹ ਨਾ ਲੱਗੇ ਕਿ ਬਈ ਉਹਦਾ ਸਟੇਟਸ ਥੱਲੇ ਨਹੀਂ ਹੋਏਗਾ। ਰਲ ਕੇ ਤਾਂ ਜਦੋਂ ਸਾਰੇ ਬਹਿੰਦੇ ਆ ਤਾਂ ਸਾਰਿਆਂ ਦਾ ਹੀ ਸਟੇਟਸ ਉੱਪਰ ਹੁੰਦਾ ਜੀ। ਸੋ ਮੈਂ ਸਮਝਦਾ ਵੀ ਇਹ ਇੱਕ ਵੱਡਾ ਰੀਜ਼ਨ ਹੈ। ਨਹੀਂ ਤਾਂ ਜਿਹੜਾ ਅੱਜ ਖਾਲਿਸਤਾਨ ਤੇ ਖੜਾ ਹੈ 29 ਸਾਲ ਬਾਅਦ, ਉਹ ਕੌਮ ਨੂੰ ਪਿਆਰ ਕਰਦਾ, ਕਿਉਂਕਿ ਬਹੁਤ ਸਾਰੇ ਦੌੜ ਗਏ ਮੌਕਾ ਪ੍ਰਸਤ, ਕੋਈ ਕਿਸੇ ਜਹਾਜ਼ ਤੇ ਚੜ ਗਿਆ, ਕੋਈ ਕਿਸੇ ਜਹਾਜ਼ ਤੇ ਚੜ ਗਿਆ, ਕੋਈ ਘਰੀ ਬਹਿ ਗਏ, ਕੋਈ ਟੱਬਰਾਂ 'ਚ ਜਿਹੜੇ ਨੇ ਆਪਣੇ ਆਪ ਨੂੰ ਉਹਨਾਂ ਨੇ ਗ੍ਰਸਤ ਕਰ ਲਿਆ। ਜੀ। ਜਿਹੜਾ ਅੱਜ ਵੀ ਖੜਾ ਹੈ ਉਹ ਪੰਥ ਨੂੰ ਪਿਆਰ ਕਰਦਾ ਹੈ, ਉਹਦੀ ਕਮਿਟਮੈਂਟ ਦੇ ਉੱਤੇ ਕੋਈ ਸ਼ੱਕ ਨਹੀਂ ਹੈ। ਜੀ। ਪਰ ਅਜੇ ਵੀ ਸਾਡੀ ਜਨਰੇਸ਼ਨ ਵਾਲੇ ਵੀ ਜਿਹੜੇ 29-30 ਸਾਲ ਜਿਹੜੇ ਇਸ ਪਾਸੇ ਤੁਰੇ ਹੋਏ ਨੇ, ਉਹ ਵੀ ਬੜੇ ਇਨਸਿਕਿਉਰ ਨੇ। ਜੀ। ਈਵਨ ਯੰਗਰਸ ਦੇ ਹਵਾਲੇ ਜਦੋਂ ਕੋਈ ਵੀ ਯੰਗਰ ਆ ਕੇ ਨੌਜਵਾਨ ਸਿੰਘ ਜਾਂ ਸਿੰਘਣੀ ਐਕਟਿਵ ਹੁੰਦੇ ਨੇ ਤੇ ਉਹਨਾਂ ਨਾਲ ਕੋਆਪਰੇਟ ਨਹੀਂ ਗੁਰਦੁਆਰਾ ਕਮੇਟੀਆਂ 'ਚ ਵੀ ਇਹੀ ਹੁੰਦਾ ਵੀ ਉਹੀ ਖਾਲਿਸਤਾਨ ਪੱਖੀ ਜਿਹੜੇ ਗੁਰਦੁਆਰਾ ਮੈਨੇਜਮੈਂਟਸ 'ਚ ਆਏ, ਉਹ ਵੀ ਐਸਾ ਜੱਫਾ ਮਾਰ ਕੇ ਬੈਠਦੇ ਨੇ ਕਿ ਦੂਸਰਿਆਂ ਲਈ ਥਾਂ ਹੀ ਨਹੀਂ ਬਣਾਉਣ ਨੂੰ ਤਿਆਰ ਹੁੰਦੇ ਕਿ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਸਪੇਸ ਛੱਡੋ। ਜੀ। ਸੋ ਇਹ ਹੁਣ ਪਤਾ ਨਹੀਂ ਕਲਚਰਲ ਬਿਮਾਰੀ ਸਾਨੂੰ ਚੰਬੜੀ ਹੋਈ ਹੈ ਜਾਂ ਅਸੀਂ ਗੁਰੂ ਦੇ ਪਿਆਰ ਤੋਂ ਵਿਰਵੇ ਹੋਣ ਕਰਕੇ ਇਸ ਤਰ੍ਹਾਂ ਹਰਕਤਾਂ ਕਰਦੇ ਹਾਂ। ਜੀ। ਪਰ ਮੈਂ ਸਮਝਦਾ ਵੀ ਇਸ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਅਸੀਂ ਆਪੋ ਆਪਣੀ ਕਮਿਟਮੈਂਟ ਲੈ ਕੇ ਤਾਂ ਚਲੇ ਜਾਵਾਂਗੇ ਅੱਗੇ ਨੂੰ, ਹਾਂਜੀ, ਗੁਰੂ ਦੇ ਦਰਬਾਰ 'ਚ ਕਿ ਜੀ ਅਸੀਂ ਜਿਹੜਾ ਅਸੀਂ ਨਹੀਂ ਡੋਲੇ, ਹਾਂਜੀ, ਤੁਹਾਡੀ ਬਖਸ਼ਿਸ਼ ਨਾਲ। ਪਰ ਉਸ ਤੋਂ ਬਿਯੋਂਡ ਜੇ ਤੁਸੀਂ ਕੋਈ ਹਾਸਲ ਨਹੀਂ ਕਰ ਸਕੇ, ਜਸਟ ਜਿੱਥੋਂ ਤੁਸੀਂ ਸ਼ੁਰੂ ਕੀਤਾ ਉਸ ਤੋਂ ਵੀ ਪਿੱਛੇ ਚਲੇ ਗਏ ਜਾਂ ਉੱਥੇ ਖੜੇ ਖੜੇ ਚਲੇ ਗਏ, ਫਿਰ ਫਾਇਦਾ ਵੀ ਕੀ ਹੋਇਆ? ਜੀ। ਸੋ ਅਸੀਂ ਸਮਝਦੇ ਹਾਂ ਕਿ ਇਸ ਗੱਲ ਦਾ ਧਿਆਨ ਰੱਖੀਏ ਕਿ ਜਿੱਥੇ ਜਿੱਥੇ ਵੀ ਅਸੀਂ ਸਿਰਫ ਇਹ ਖਾਲਿਸਤਾਨ ਪੱਖੀ ਜਥੇਬੰਦੀਆਂ ਤੇ ਹੀ ਨਹੀਂ ਲਾਗੂ ਹੁੰਦਾ। ਜੀ। ਮੈਂ ਸਮਝਦਾ ਈਵਨ ਸੇਵਾ ਦੇ ਪਿੜ 'ਚ ਵੀ ਮੈਂ ਤਾਂ ਕਈ ਵਾਰੀ ਮੈਨੂੰ ਡਿਸਅਪਾਇੰਟਮੈਂਟ ਹੁੰਦੀ ਹੈ ਜਾਂ ਹੋਈ ਹੈ, ਜਿਹੜੀਆਂ ਦੂਸਰੀਆਂ NGOs ਨੇ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ, ਜਿਨ੍ਹਾਂ ਦਾ ਖਾਲਿਸਤਾਨ ਨਾਲ ਕੋਈ ਲਾਗਾ ਦੇਗਾ ਨਹੀਂ, ਸਿੱਖਾਂ ਦੀਆਂ ਜੀ, ਔਰ ਇੱਥੋਂ ਦੇ ਜੰਮੇ ਪਲੇ ਬੱਚਿਆਂ ਦੀਆਂ। ਪਹਿਲਾਂ ਮੈਂ ਸੋਚਦਾ ਸੀ ਵੀ ਸ਼ਾਇਦ ਸਾਡੀ ਕਲਚਰਲ ਬਿਮਾਰੀ ਹੈ, ਅਸੀਂ ਪੰਜਾਬ ਦੇ ਪਾਣੀ 'ਚੋਂ ਲੈ ਕੇ ਆਏ ਨਾਲ ਵੀ ਅਸੀਂ ਰਲ ਕੇ ਬਹਿਣਾ ਹੀ ਨਹੀਂ ਕਿਸੇ ਦੇ ਨਾਲ। ਜੀ ਜੀ। ਪਰ ਇਹੀ ਬਿਮਾਰੀ ਸਾਡੀ ਅਗਲੀ ਜਨਰੇਸ਼ਨ ਨੂੰ ਵੀ ਹੈ। ਔਰ ਇਹ ਨਹੀਂ ਵੀ ਖਾਲਿਸਤਾਨੀ ਜਥੇਬੰਦੀਆਂ 'ਚ ਹੈ, ਉਹਨਾਂ ਨੇ ਕੰਮ ਜਿਹੜਾ ਹੈ ਉਹ ਉਹਦੇ 'ਚ ਕੋਈ ਖਤਰਾ ਨਹੀਂ ਹੈ, ਵਿਦਨ ਦਾ ਲਾਅ ਉਹਨਾਂ ਨੇ ਕੰਮ ਕਰਨਾ, NGOs ਨੇ। ਲੇਕਿਨ ਇਹਦੇ ਬਾਵਜੂਦ ਇੱਕ ਦੂਜੇ ਦੇ ਨਾਲ ਇਵੇਂ ਖਹਿਬੜਦੇ ਨੇ ਜਿਵੇਂ ਉਹ ਪੰਜਾਬੀ ਦਾ ਰਸਟਿਕ ਹੈ ਵੀ ਕੁੱਤੇ ਦਾ ਕੁੱਤਾ ਵੈਰੀ, ਉਹ ਸਾਰੇ ਇੱਕ ਦੂਜੇ ਨੂੰ ਕੁੱਤੇ ਹੀ ਨਜ਼ਰ ਆਉਂਦੇ ਨੇ। ਜੀ। ਸੋ ਇਹ ਇੱਕ ਦੁਖਦਾਈ ਗੱਲ ਹੈ, ਸੈਡ। ਜੀ ਡਾਕਟਰ ਸਾਹਿਬ। ਵੀਅਰਸ, ਤੁਸੀਂ ਕਿਤੇ ਨੇ ਜਾਣਾ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।